ਆਪਾਂ ਕੈਲੀਫੋਰਨੀਆ ਦੀ ਜੇ ਗੱਲ ਕਰ ਲਈਏ, ਕੈਲੀਫੋਰਨੀਆ ਦੇ ਵਿੱਚ ਯਾਰਕ ਫਾਇਰ ਜੋ ਲੱਗੀ ਹੋਈ ਸੀ ਨਵਾਡਾ ਦੇ ਬਾਰਡਰ ਦੇ ਉੱਤੇ ਕੈਲੀਫੋਰਨੀਆ 'ਚ, ਤੇ ਕੁਛ ਹਿੱਸੇ ਨਵਾਡਾ ਦੇ ਸੀ, ਉਹ 93% ਕੰਟੇਨ ਹੋ ਗਈ ਹੈ। ਇਹ ਗੁੱਡ ਖਬਰ ਆਈ ਹੈਗੀ ਆ। ਕੈਲੀਫੋਰਨੀਆ ਦੀ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਦਰਜਨ ਦੇ ਕਰੀਬ ਅੱਗਾਂ ਚੱਲ ਰਹੀਆਂ ਸੀਗੀਆਂ, ਤੇ ਜੋ 93% ਕੰਟੇਨ ਹੋ ਗਈਆਂ ਹੈਗੀਆਂ। 93,078 ਏਕੜ ਇਸ ਸਾਰੇ ਅੱਗ ਨੇ ਆਪਣੀ ਲਪੇਟ ਦੇ ਵਿੱਚ ਲਏ ਹੋਏ ਸੀ। ਇਸ ਤੋਂ ਬਿਨਾਂ 9100 ਏਕੜ ਨਵਾਡਾ ਦੇ ਵਿੱਚ, ਕਲਾਰਕ ਕਾਉਂਟੀ ਸੀ ਜੋ ਬਾਰਡਰ ਦੇ ਉੱਤੇ ਕੈਲੀਫੋਰਨੀਆ ਦੇ ਤਾਂ ਨਵਾਡਾ ਦੇ ਉੱਤੇ ਹੈਗੀ ਆ। ਸੋ ਇਹ ਇੱਕ ਗੁੱਡ ਨਿਊਜ਼ ਆਈ ਹੈਗੀ ਆ, ਕਿਉਂਕਿ ਕਹਿੰਦੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਹਵਾਵਾਂ ਜਿਹੜੀਆਂ ਆ ਉਹ ਘੱਟ ਤੇਜ਼ ਵਧੀਆਂ, ਤੇ ਥੋੜਾ ਜਿਹਾ ਟੈਂਪਰੇਚਰ ਵੀ ਡਾਊਨ ਸੀਗਾ, ਜਿਹਦੇ ਕਰਕੇ ਜੋ ਫਾਇਰ ਫਾਈਟਰਸ ਆ ਉਹ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਤੇ ਪੂਰੀ ਤਾਂ ਨਹੀਂ, ਪਰ 93% ਇਹ ਅੱਗ ਜੋ ਆ ਉਹ ਕੰਟੇਨ ਹੋ ਗਈ ਆ। ਜੀ, ਚਲੋ ਚੰਗੀ ਗੱਲ ਆ ਵੀ ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਜਾਵੇ। ਅਗਲੀ ਜਿਹੜੀ ਖਬਰ ਆ ਉਹ ਆਪਾਂ ਜਿਹੜੀ 7/11 ਵਾਲੀ ਇਨਸੀਡੈਂਟ ਆ ਉਸ ਦੀ ਅਪਡੇਟ ਵੀ ਕਰਾਂਗੇ। ਉਸ ਤੋਂ ਪਹਿਲਾਂ ਇੱਕ ਹੋਰ ਖਬਰ ਤੁਹਾਡੇ ਨਾਲ ਸ਼ੇਅਰ ਕਰ ਦਈਏ, ਕਿਉਂਕਿ ਉਸ ਬਾਬਤ ਵੀ ਡਿਸਟ੍ਰਿਕਟ ਅਟਾਰਨੀ ਨੇ ਬਹੁਤ ਵੱਡਾ ਜਿਹੜਾ ਉਹ ਬਿਆਨ ਦਿੱਤਾ ਆ, ਉਸ ਬਾਰੇ ਜਾਣਕਾਰੀ ਦੇਵਾਂਗੇ। ਇਸ ਤੋਂ ਪਹਿਲਾਂ ਇੱਕ ਹੋਰ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਦੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਤੇ ਜਿਹੜੇ ਉਹਦੇ ਵਿੱਚ ਕਹਿੰਦੇ ਵੀ ਜਿਹੜੇ ਸੈਕਰਾਮੈਂਟੋ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਹੁਣ ਚੇਤਾਵਨੀ ਦਿੱਤੀ ਆ, ਧਮਕੀ ਦੇ ਦਿੱਤੀ ਆ। ਕਹਿੰਦੇ ਵੀ ਉਹ ਸਿਟੀ ਦੇ ਅਧਿਕਾਰੀਆਂ ਦੇ ਉਲਟ ਉਹ ਚਾਰਜਸ ਫਾਈਲ ਕਰ ਸਕਦੇ ਆ, ਜਿੱਦਾਂ ਉਹਨਾਂ ਨੇ ਹੋਮਲੈਸਨੈਸ ਦੀ ਸਿਚੁਏਸ਼ਨ ਆ ਉਸ ਨੂੰ ਸਾਂਭਿਆ ਆ, ਉਸ ਨੂੰ ਦੇਖਿਆ ਆ, ਜਿੱਦਾਂ ਉਹ ਕ੍ਰਾਈਸਿਸ ਨੂੰ ਉਹਨਾਂ ਨੇ ਹੈਂਡਲ ਕੀਤਾ ਆ। ਕਿੰਨੇ ਲੀਨੀਅੰਟ ਆ ਜਿਹੜੇ ਸਿਟੀ ਆਫੀਸ਼ੀਅਲਸ ਆ, ਉਹ ਬਹੁਤ ਲੀਨੀਅੰਟ ਹੈਗੇ ਆ, ਐਕਸ਼ਨ ਨਹੀਂ ਲੈ ਰਹੇ ਹੈਗੇ ਹੋਮਲੈਸਨੈਸ ਨੂੰ ਖਤਮ ਕਰਨ ਦੇ ਲਈ, ਜਾਂ ਉੱਥੋਂ ਜਿਹੜੇ ਲੋਕ ਹੋਮਲੈਸ ਲੋਕ ਆ ਆਪਣੇ ਟੈਂਟ ਲਾ ਰਹੇ ਉਹਨਾਂ ਨੂੰ ਮੂਵ ਕਰਨ ਦੇ ਲਈ। ਡਿਸਟ੍ਰਿਕਟ ਅਟਾਰਨੀ ਥੀਨ ਹੋ ਉਹਨਾਂ ਨੇ ਇਹ ਧਮਕੀ ਦਿੱਤੀ, ਕਹਿੰਦੇ ਵੀ ਉਹ ਕ੍ਰਿਮੀਨਲ ਚਾਰਜਸ ਪ੍ਰੈਸ ਕਰਨਗੇ ਸਿਟੀ ਅਧਿਕਾਰੀਆਂ ਦੇ ਉਲਟ, ਜਿਹੜੇ ਸਟੇਟ ਪਬਲਿਕ ਨਿਊਸੈਂਸ ਲਾਜ਼ ਆ ਉਸ ਦੇ ਅਧੀਨ, ਜੇ ਉਹਨਾਂ ਨੇ ਅਗਲੇ 30 ਦਿਨਾਂ ਦੇ ਵਿੱਚ ਕੋਈ ਚੇਂਜਸ ਆ, ਤਬਦੀਲੀਆਂ ਆ, ਉਹ ਨਹੀਂ ਲੈ ਕੇ ਆਉਂਦੀਆਂ। ਕਹਿੰਦੇ ਵੀ ਜਿਹੜੀ ਡੇ ਟਾਈਮ ਕੈਂਪਿੰਗ ਬੈਨ ਆ, ਜਿੱਥੇ ਹੋਮਲੈਸ ਲੋਕ ਰਹਿ ਰਹੇ ਆ, ਉਸ ਨੂੰ ਲੈ ਕੇ, ਤੇ ਸਵੇਰੇ 6 ਵਜੇ ਤੋਂ ਰਾਤ ਦੇ 9 ਵਜੇ ਤੱਕ ਜਿਹੜੇ ਆਪਣੇ ਹੋਮਲੈਸ ਲੋਕਾਂ ਦਾ ਸਟੋਰੇਜ ਆ ਉਹਨੂੰ ਜਿਹੜਾ ਪਰੇ ਕਰਕੇ ਰੱਖਣਾ ਆ ਚਾਹੀਦਾ। 2022 ਦੇ ਵਿੱਚ ਡਿਸਟ੍ਰਿਕਟ ਅਟਾਰਨੀ ਥੀਨ ਹੋ ਉਹ ਜਿੱਤੇ ਸੀਗੇ, ਤੇ ਉਹਨਾਂ ਨੇ ਕੈਂਪੇਨ ਟ੍ਰੇਲ ਦੇ ਉੱਤੇ ਵੀ ਵੋਟਰਸ ਨੂੰ ਇਹ ਵਾਅਦਾ ਕੀਤਾ ਸੀਗਾ ਵੀ ਉਹ ਹੋਮਲੈਸਨੈਸ ਦੀ ਜਿਹੜੀ ਕ੍ਰਾਈਸਿਸ ਆ ਉਸ ਦੇ ਉੱਤੇ ਕੰਮ ਕਰਨਗੇ। ਸੋ ਇਹ ਕਾਫੀ ਵੱਡੀ ਕਹਿ ਸਕਦੇ ਹਾਂ ਚੇਤਾਵਨੀ ਉੱਥੋਂ ਦੇ ਡਿਸਟ੍ਰਿਕਟ ਅਟਾਰਨੀ ਨੇ ਜਿਹੜੀ ਉਹ ਦਿੱਤੀ ਆ। ਕਈ ਵਾਰੀ ਜਿਹੜੇ ਅਧਿਕਾਰੀ ਆ, ਪ੍ਰਸ਼ਾਸਨ ਵਾਲੇ ਆ, ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਜਿੰਨੀ ਦੇਰ ਤੱਕ ਕੁਝ ਅਜਿਹਾ ਨਾ ਕੀਤਾ ਜਾਵੇ। ਨਾਲ ਹੀ ਡਿਸਟ੍ਰਿਕਟ ਅਟਾਰਨੀ ਥੀਨ ਹੋ ਉਹਨਾਂ ਨੇ ਕਿਹਾ ਆ, ਉਹ ਚਾਹੁੰਦੇ ਆ ਵੀ ਜਿਹੜੇ ਸਿਟੀ ਦੇ ਵਿੱਚ 16 ਐਨਕੈਂਪਮੈਂਟਸ ਇਸ ਟਾਈਮ ਸਿਟੀ ਦੇ ਅਧਿਕਾਰ ਖੇਤਰ ਦੇ ਵਿੱਚ, ਸਿਟੀ ਲਿਮਿਟਸ ਦੇ ਵਿੱਚ ਲੱਗੀਆਂ ਹੋਈਆਂ ਆ, ਉਹਨਾਂ ਨੂੰ ਵੀ ਕਲੀਅਰ ਕਰੇ, ਤੇ 24 ਘੰਟੇ ਦੇ ਸ਼ੈਲਟਰ ਬੈੱਡ ਆ ਜਿਹੜੇ ਹਜ਼ਾਰਾਂ ਹੀ ਲੋਕਾਂ ਨੂੰ ਇਸ ਟਾਈਮ ਸਟਰੀਟਸ ਦੇ ਉੱਤੇ ਸੌਣਾ ਪੈਂਦਾ ਆ, ਉਹਨਾਂ ਦੇ ਲਈ ਉਸ ਨੂੰ ਵੀ ਓਪਨ ਕਰਨ। ਬਿਜ਼ਨੈਸਿਸ, ਲੋਕ ਤੇ ਸਾਰੇ ਜਾਣੇ ਇਸ ਟਾਈਮ ਹੋਮਲੈਸਨੈਸ ਕ੍ਰਾਈਸਿਸ ਤੋਂ ਤੰਗ ਪਰੇਸ਼ਾਨ ਜਿਹੜੇ ਆ ਉਹ ਆ ਚੁੱਕੇ। ਉਹ ਕਹਿੰਦੇ ਵੀ ਇਹਨਾਂ ਦੇ ਇਨ ਡਿਸੀਜਨਸ ਤੇ ਜਿਹੜੇ ਲੋਕਲ ਡਿਸੀਜਨ ਇਹਨਾਂ ਨੇ ਖੁਦ ਲਏ ਆ, ਉਸ ਦੇ ਨਾਲ ਹਾਲਾਤ ਵੱਧ ਤੋਂ ਬੱਤਰ ਜਿਹੜੇ ਆ ਉਹ ਹੁੰਦੇ ਜਾ ਰਹੇ ਆ। ਇਸ ਦੇ ਜਵਾਬ ਵਿੱਚ ਸੈਕਰਾਮੈਂਟੋ ਦੇ ਮੇਅਰ ਜਿਹੜੇ ਡੈਰਲ ਸਟਾਈਨਬਰਗ ਆ, ਉਹਨਾਂ ਦੇ ਵੀ ਸਿੰਘ ਜਿਹੜੇ ਥੀਨ ਹੋ ਦੇ ਨਾਲ ਫਸੇ ਆ। ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਅੱਜ ਡਿਸਟ੍ਰਿਕਟ ਅਟਾਰਨੀ ਨੂੰ ਇਸ ਮਾਮਲੇ ਨੂੰ ਰਾਜਨੀਤਿਕ ਰੰਗਤ ਦੇਣ ਦਾ ਜਿਹੜਾ ਦੋਸ਼ ਆ ਉਹ ਲਾਇਆ, ਤੇ ਉਹਨਾਂ ਨੇ ਕਿਹਾ ਵੀ ਉਹ ਸਿਟੀ ਦੇ ਨਾਲ ਕੰਮ ਕਰਕੇ ਰਾਜੀ ਨਹੀਂ ਹੈਗੇ। ਸੋ ਕਹਿੰਦੇ ਵੀ ਉਹ ਰਿਸਪੌਂਸਿਬਿਲਟੀ ਆਪਣੀ ਡਿਫਲੈਕਟ ਕਰ ਰਹੇ ਆ। ਜਿਹੜੇ ਸਿਟੀ ਨੇ ਪ੍ਰੋਗਰਾਮ ਇਨੀਸ਼ੀਏਟ ਕੀਤੇ ਆ ਉਸ ਦੇ ਲਈ ਉਹ ਆਪਣੀ ਪਿੱਠ ਥਾਪੜਨ ਲੱਗੇ ਆ, ਤੇ ਜਿਹੜੇ ਐਗਜ਼ਿਸਟਿੰਗ ਸ਼ੈਲਟਰ ਮੈਨੇਜਮੈਂਟ ਸਿਸਟਮ ਆ ਉਸ ਨੂੰ ਉਹ ਅੰਡਰਸਟੈਂਡ ਨਹੀਂ ਕਰ ਰਹੇ। ਸੋ ਕੈਪੀਟਲ ਦੇ ਵਿੱਚ ਇੱਕ ਨਵਾਂ ਜਿਹੜਾ ਯੁੱਧ ਆ ਕਹਿ ਸਕਦੇ ਆ, ਬੈਟਲ ਆ, ਸਿਟੀ ਅਧਿਕਾਰੀ ਤੇ ਜਿਹੜੇ ਇੱਥੋਂ ਦੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਦੇ ਦਰਮਿਆਨ ਸ਼ੁਰੂ ਹੋ ਚੁੱਕਾ।